Election in pin codes. Decades after militancy, separatist train shrouds Punjab border seat. ਪੰਥਕ ਇਸ ਵੇਲੇ ਇਸ਼ੂ ਨੇ ਉਹ ਇੱਕਦਮ ਹਾਈਲਾਈਟ ਹੋਏ ਨੇ ਔਰ ਉਸ ਸਾਰੇ ਦੇ ਉੱਤੇ ਸਿੱਖੀ ਦੀ ਗੱਲ, ਡਰੱਗਸ ਦੀ ਗੱਲ, ਅੰਮ੍ਰਿਤ ਸੰਚਾਰ ਦੀ ਗੱਲ ਔਰ ਪ੍ਰਾਈਡ ਦੀ ਗੱਲ ਇੱਕਦਮ ਫਰੰਟ ਬਰਨਰ ਤੇ ਹੈ। ਲੋਕ ਸਭਾ ਇਲੈਕਸ਼ਨਸ, why odds favor jailed Amritpal Singh in Khadur Sahib? Quint. Amritpal Singh has a punchy campaign. In the Lok Sabha election campaign, Amritpal Singh's family is focusing on the release of former Sikh militants from prison, ending the drug menace in Punjab and protecting Sikh identity. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਦੀਆਂ ਪਾਰਲੀਮਾਨੀ ਸੀਟਾਂ ਤੇ ਪੰਥਕ ਉਮੀਦਵਾਰਾਂ ਨੂੰ ਮਿਲ ਰਹੇ ਹੁੰਗਾਰੇ ਨੇ ਪੰਜਾਬ ਜਿਹੜਾ ਭਾਰਤੀ ਮੀਡੀਆ ਦਾ ਜਿਹੜਾ ਧਿਆਨ ਹੈ ਉਹ ਵੀ ਖਿੱਚਿਆ। ਉਹਨਾਂ ਲਈ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਿੱਖ ਕੌਮ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ, ਸਰਬਜੀਤ ਸਿੰਘ ਫਰੀਦਕੋਟ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੇ ਹੱਕ ਵਿੱਚ ਨਿਤਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਗੁਰਬਾਣੀ 'ਚ ਜਦੋਂ ਅਸੀਂ ਇਹ ਤੁਕ ਪੜ੍ਹਦੇ ਹਾਂ ਕਿ ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਤੇ ਇਹ ਰੱਬ ਦੇ ਕੌਨਟੈਕਸਟ ਦੇ ਵਿੱਚ ਹੈ ਕਿ ਭਾਈ ਕਿਵੇਂ ਇੱਕ ਪਲ ਦੇ ਵਿੱਚ ਕੁਛ ਹੈ, ਇੱਕ ਪਲ 'ਚੋਂ ਕੁਛ ਵਰਤਾ ਦਿੰਦਾ ਹੈ। ਉਹ ਤਾਂ ਉਹਦੀ ਵੱਡੀ ਖੇਡ ਹੈ ਜਿਸ ਹੁਕਮ ਦੇ ਵਿੱਚ ਇਹ ਸਾਰੀ ਕਾਇਨਾਤ ਚੱਲ ਰਹੀ ਹੈ। ਉਹਦੇ 'ਚ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਬਹੀ ਚਿਤਵਤ ਰਹੋ ਠਗੌਰ ਨਾਨਕ ਫਾਸੀ ਗੱਲ ਭਰੀ। ਇੱਕ ਪਾਸੇ ਤਾਂ ਉਹ ਹੈ ਮੀਡੀਆ, ਖਾਸ ਤੌਰ ਤੇ ਭਾਰਤੀ ਮੀਡੀਆ, ਇੱਕ ਤਾਂ ਵੈਸੇ ਹੀ ਦਰਬਾਰੀ ਮੀਡੀਆ ਜਿਹਦੇ ਲਈ ਲਫ਼ਜ਼ ਗੋਦੀ ਮੀਡੀਆ ਵੀ ਇਸਤੇਮਾਲ ਹੁੰਦਾ ਹੈ। ਦੂਸਰੇ ਪਾਸੇ ਜਦੋਂ ਪੰਜਾਬ ਜਾਂ ਸਿੱਖਾਂ ਦੇ ਇਸ਼ੂਜ਼ ਦੇ ਉੱਤੇ ਕੋਈ ਚਰਚਾ ਜਾਂ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਜਾਂ ਤਾਂ ਸੱਪ ਸੁੰਘ ਜਾਂਦਾ ਹੈ, ਬਿਲਕੁਲ ਸਿੱਖ ਇਸ਼ੂ ਨੂੰ ਪਾਸੇ ਕਰ ਦਿੰਦੇ ਨੇ, ਜਾਂ ਉਹਨਾਂ ਦੇ ਅੰਦਰ 100 ਕੋਬਰਾ ਸੱਪਾਂ ਦਾ ਜ਼ਹਿਰ ਆ ਜਾਂਦਾ ਹੈ ਕਿ ਇੱਕੋ ਵੇਲੇ 100 ਕੋਬਰੇ ਉਹਨਾਂ 'ਚ ਵੜ ਜਾਂਦੇ ਨੇ ਕਿ ਉਹਨਾਂ ਦੇ ਕੋਲ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣ ਤੋਂ ਬਿਨਾਂ ਕੁਛ ਨਹੀਂ ਹੁੰਦਾ। ਅਤੇ ਜਾਂ ਤੀਸਰਾ ਪਾਰਟ ਵਿਦਿਨ ਸਿੱਖਾਂ ਦੇ ਜਿਹੜੇ ਇਸ ਕਿਸਮ ਦੇ ਵਿਕਾਊ ਮਾਲ ਲੋਕ ਨੇ ਜਿਨ੍ਹਾਂ ਦੀ ਕੀਮਤ ਚੰਦ ਸਿੱਕੇ ਹੈ, ਉਹਨਾਂ ਦੇ ਬਿਆਨਾਂ ਨੂੰ ਜਾਂ ਉਹਨਾਂ ਦੇ ਨੈਰੇਟਿਵ ਨੂੰ ਉਹ ਇਵੇਂ ਜਿਹੜਾ ਪ੍ਰਮੋਟ ਕਰਦੇ ਨੇ ਜਿਵੇਂ ਇਹ ਲੱਗਦਾ ਕਿ ਵੀ ਜਿਵੇਂ ਪੰਜਾਬ ਦੇ ਬੈਠੇ ਸਿੱਖ ਉਹੀ ਸੋਚਦੇ ਹੋਣ ਜੋ ਉਹ ਕਹਿ ਰਹੇ ਨੇ। ਇਹ ਤਿੰਨੋਂ ਹੀ ਜਿਹੜੇ ਨੇ ਇਹ ਗੱਲਾਂ ਗਲਤ ਹੁੰਦੀਆਂ ਨੇ ਕਿਉਂਕਿ ਅਲਟੀਮੇਟਲੀ ਜੇ ਤੁਸੀਂ ਨਿਰਪੱਖਤਾ ਦੇ ਨਾਲ, ਹੁਣ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਬੀਬੀ ਜਿਹਨੂੰ ਉੱਥੋਂ ਸਮਾਨ ਪੈਕ ਕਰਾ ਕੇ ਤੋੜ ਦਿੱਤਾ, ਜਾਂ ਉਹਦੀ ਜਿਹੜੀ ਡਾਕੂਮੈਂਟਰੀ ਵੀ ਸੀ ਜਿਹਦੇ 'ਚ ਉਹਨੇ ਗੱਲ ਕੀਤੀ, ਜਾਂ ਈਵਨ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਕੰਟਰੈਕਟ ਕਿਲਿੰਗ, ਇਹ ਸਾਰੇ ਨੂੰ ਕਿਉਂ ਬੈਨ? ਕਿਉਂਕਿ ਇਹ ਜਿਹੜੇ ਬਾਹਰਲੇ ਜਰਨਲਿਸਟ ਨੇ ਇਹ ਜਦੋਂ ਲੋਕਾਂ 'ਚ ਵਿਚਰਦੇ ਨੇ ਇਹਨਾਂ ਨੂੰ ਵੀ ਪਤਾ ਹੁੰਦਾ ਵੀ ਸਟੇਟ ਟੈਰਰ ਕੀ ਹੁੰਦਾ ਹੈ। ਇਹ ਗੱਲ ਦੀ ਤਹਿ ਤੱਕ ਜਾ ਕੇ ਉਸ 'ਚੋਂ ਸੱਚ ਕੱਢਣ ਦੀ ਕੋਸ਼ਿਸ਼ ਕਰਦੇ ਨੇ ਔਰ ਉਹ ਸੱਚ ਫਿਰ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਖਲਬਲੀ ਮਚਾ ਦਿੰਦਾ ਔਰ ਉਹਨੂੰ ਉਹ ਜਾਂ ਆਵਾਜ਼ ਨੂੰ ਸੁਪਰੈਸ ਕਰਨਗੇ ਜਾਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਹੋਰ ਇਲਜ਼ਾਮ ਲਾ ਕੇ ਜਾਂ ਉਹਨਾਂ ਨੂੰ ਜਿਹੜਾ ਹੈ ਉਹ ਸੈਪਰੇਟਿਸਟ ਔਰ ਦੂਸਰਿਆਂ ਦੇ ਸਾਥੀ ਦੱਸ ਕੇ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਇਹ ਵਰਤਾਰਾ ਅਸੀਂ ਜੇ ਹੁਣ ਪੰਜਾਬ ਦੀਆਂ ਪਾਰਲੀਮਾਨੀ ਚੋਣਾਂ ਦੇ ਹਵਾਲੇ ਨਾਲ ਭਾਵੇਂ ਅਸੀਂ ਗੱਲ ਕਰ ਰਹੇ ਹਾਂ, ਪਰ ਜੇ ਅਸੀਂ ਸਾਲ ਪਹਿਲਾਂ ਜਾਈਏ ਕਿ ਜਦੋਂ ਆਲਮੋਸਟ ਸਾਲ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ NSA ਦੇ ਥੱਲੇ ਹੀ ਹੋ ਗਿਆ, ਪਰ ਉਸ ਤੋਂ ਵੀ ਜੇ ਅਸੀਂ 10 ਮਹੀਨੇ ਪਹਿਲਾਂ ਜਾਈਏ, ਆਲਮੋਸਟ 2 ਸਾਲ ਪਹਿਲਾਂ ਜਾਈਏ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਪੰਜਾਬ ਆਉਂਦੇ ਨੇ ਤੇ ਕਿਵੇਂ ਇੱਕਦਮ ਮੀਡੀਆ ਦਾ ਇੱਕ ਪਾਸੇ ਤਾਂ ਸਿਖਰਾਂ ਛੋਹਣ ਵਾਲਾ ਪਾਰਟ ਹੁੰਦਾ, ਵੱਡੇ ਵੱਡੇ ਜਿਹੜੇ ਯੂਟਿਊਬਰ ਔਰ ਨੈਸ਼ਨਲ ਮੀਡੀਆ ਤੋਂ ਤੇ ਦੂਜੇ ਤੀਜੇ ਸਾਰੇ ਆ ਕੇ ਇੰਟਰਵਿਊ ਕਰ ਰਹੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ 'ਚ ਹਾਜ਼ਰ ਜਵਾਬੀ ਔਰ ਬੇਸ਼ੱਕ ਉਹਨਾਂ ਦੀ ਫਾਰਮਲ ਐਜੂਕੇਸ਼ਨ ਮੈਟ੍ਰਿਕ ਤੋਂ ਬਿਯੋਂਡ ਨਾ ਹੋਏ, ਪਰ ਇਹ ਸਾਰੇ ਪੀਰੀਅਡ 'ਚ ਜਦੋਂ ਲਗਭਗ 10 ਸਾਲ ਉਹ ਦੁਬਈ 'ਚ ਰਹੇ, ਹਿਸਟਰੀ ਦੇ ਉੱਤੇ, ਇੰਟਰਨੈਸ਼ਨਲ ਪੋਲੀਟਿਕਸ ਦੇ ਉੱਤੇ ਬੇਸ਼ੱਕ ਕੁਛ ਮਾਮਲਿਆਂ 'ਚ ਸਤਹੀ ਵੀ ਹੈ, ਇਹ ਨਹੀਂ ਹੈ ਵੀ ਹਰ ਚੀਜ਼ 'ਚ ਡੀਪ ਐਨਾਲਿਟੀਕਲ ਹੈ, ਲੇਕਿਨ ਜਿਹੜੀ ਹੈ ਸੱਚ ਨੂੰ ਸਮਝਣ ਦੀ ਜਾਂ ਦੂਜੀ ਔਰ ਉਸ ਨੂੰ ਬਿਆਨਣ ਦੀ ਕਲਾ ਔਰ
ਰਿਪਾਰਟੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਗੁਣ ਵੀ ਹੈ। ਔਰ ਬਾਕੀ ਕੁਦਰਤ ਨੇ ਜਿਹਨੂੰ ਤੁਹਾਨੂੰ ਲੰਮਾ ਚੰਮਾ ਕੱਦ ਬੁੱਤ ਦੂਜਾ ਔਰ ਅੰਮ੍ਰਿਤ ਛਕਣ ਤੋਂ ਬਾਅਦ ਖਾਲਸਾਈ ਬਾਣੇ 'ਚ ਉਹਨਾਂ ਦਾ ਇੱਕ ਆਪਣਾ ਔ ਵੀ ਬਣ ਜਾਂਦਾ ਜਿਹੜਾ ਖਾਲਸਾਈ ਬਾਣੇ ਦਾ ਸਤਿਗੁਰੂ ਨੇ ਬਖਸ਼ਿਆ ਹੋਇਆ। ਹੁਣ ਉਸ ਸਾਰੇ ਦੇ ਥੱਲੇ ਜਿਹੜੇ ਲੋਕ ਇੱਕਦਮ ਇੱਕ ਪਾਸੇ ਵੇਵ ਚੱਲੀ ਕਿ ਜੀ ਇਹ ਪੰਜਾਬ ਦੇ ਵਿੱਚ ਵਾਪਸ ਅੱਤਵਾਦ ਆ ਗਿਆ ਔਰ ਅੱਤਵਾਦ ਦਾ ਮੁਜੱਸਮਾ ਇਹ, ਔਰ ਹਾਲਾਂ ਇਹ ਠੀਕ ਹੈ ਵੀ ਕੁਝ ਚੀਜ਼ਾਂ ਆਊਟ ਆਫ ਕੰਟਰੋਲ ਗਈਆਂ ਲੇਕਿਨ ਬੜੇ ਫੋਕਸ ਢੰਗ ਨਾਲ ਨਸ਼ਾ ਛਡਾਉਣ, ਅੰਮ੍ਰਿਤ ਛਕਾਉਣ ਔਰ ਪਾਤਸ਼ਾਹੀ ਦਾਅਵੇ ਦੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ। ਉਹਦੇ 'ਚ ਕਿਉਂਕਿ ਅਜੇ ਹੀ ਇਜ਼ ਵੈਰੀ ਯੰਗ, ਕੁਝ ਚੀਜ਼ਾਂ ਇਮੈਚੁਰ ਵੀ ਰਹੀਆਂ। ਹੁਣ ਜਦੋਂ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਹੁਣ ਗੱਲ ਜਿਹੜੀ ਹੈ ਇਹ ਸੱਚਮੁੱਚ ਅੰਮ੍ਰਿਤਪਾਲ ਸਿੰਘ ਰਾਹੀਂ ਜਾਂ ਉਸ ਦੀ ਉਸ ਸਰਾਊਂਡਿੰਗ ਰਾਹੀਂ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ, ਸਿੱਖ ਕੌਮ ਦੇ ਦਿਲ 'ਚ ਜੋ ਕੁਝ ਵੱਸਦਾ ਹੈ ਉਹ ਬਾਹਰ ਆ ਰਿਹਾ ਤੇ ਉਹਨਾਂ ਨੇ ਜਿਹੜਾ ਉਹ ਉਸ ਦੇ ਉੱਤੇ ਪੂਰੀ ਛਾਪਾਮਾਰੀ ਕੀਤੀ ਜੋ ਕਰਦੇ ਨੇ। ਜਿਵੇਂ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਨੂੰ ਅੱਜ ਤੋਂ ਠੀਕ 2 ਸਾਲ ਪਹਿਲਾਂ ਉਹਦਾ ਮਰਡਰ ਕੀਤਾ ਗਿਆ, ਕੋਲਡ ਬਲੱਡਡ ਦੀਪ ਸਿੱਧੂ ਦਾ ਐਕਸੀਡੈਂਟ ਬਣਾ ਕੇ ਜਿਹੜਾ ਉਹਨੂੰ ਮਾਰਿਆ ਗਿਆ। ਸੋ ਅੰਮ੍ਰਿਤਪਾਲ ਸਿੰਘ ਤਾਂ ਉਸੇ ਜਿਹੜੀ ਹੈ ਕੜੀ ਦੇ ਵਿੱਚ ਹੀ ਜਿਹੜੀ ਉਹ ਲਿਵਿੰਗ ਇੱਕ ਫਿਗਰ ਦੇ ਤੌਰ ਦੇ ਉੱਤੇ ਆਇਆ। ਔਰ ਫਿਰ ਅਸੀਂ ਦੇਖਦੇ ਹਾਂ ਵੀ ਜਿਉਂ ਹੀ ਇਹ ਸਾਰਾ ਪਾਰਟ ਚੇਜ਼ ਜਿਹੜੀ ਹੈ ਕਿੰਨੀ ਦੇਰ ਰਹੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਤੇ ਫਿਰ ਉਹੀ ਮੀਡੀਆ ਕਹਿਣ ਲੱਗ ਗਿਆ ਜੀ ਇਹ ਤਾਂ ਐਵੇਂ ਇੱਕ ਆਰਟੀਫਿਸ਼ੀਅਲੀ ਕ੍ਰੀਏਟਡ ਸੀ, ਦੇਖੋ ਪੰਜਾਬ 'ਚ ਤਾਂ ਕੋਈ ਹੈ ਹੀ ਨਹੀਂ ਹਮਾਇਤੀ। ਕਿੰਨੇ ਪ੍ਰੋਟੈਸਟ ਹੋਏ ਨੇ ਜੀ ਪੰਜਾਬ 'ਚ, ਕਿੰਨਾ ਕਿਸੇ ਨੇ ਉਹਨੂੰ ਛਡਾਉਣ ਲਈ ਕੋਈ ਚਲਾਇਆ ਜੀ, ਕਿੱਥੇ ਗਈ ਖਾਲਸਾ ਵਹੀਰ, ਕਿੱਥੇ ਗਈ ਮੁਹਿੰਮ ਦੂਜਾ ਕਿ ਬਈ ਇਹ ਸਭ ਕੁਝ ਨਹੀਂ, ਪੰਜਾਬ ਦੇ ਲੋਕ ਤਾਂ ਬਾਹਰ ਜਾਣ ਲਈ ਕਾਲੇ ਨੇ, ਕਰੀਅਰ 'ਚ ਨੇ, ਉਹਨਾਂ ਨੂੰ ਦੂਜਾ ਕੋਈ ਸਿੱਖ ਇਸ਼ੂ ਮੈਟਰ ਹੀ ਨਹੀਂ ਕਰਦਾ। ਔਰ ਪਿਛਲੀਆਂ ਭਗਵੰਤ ਮਾਨ ਦੀ ਪਾਰਟੀ ਜਦੋਂ 92 ਸੀਟਾਂ ਲੈਂਦੀ ਹੈ ਉਹਨਾਂ ਨੇ ਕਿਹਾ ਜੀ ਪੰਥਕ ਏਜੰਡਾ ਖਤਮ ਹੋ ਗਿਆ, ਪੰਜਾਬ ਦੀ ਫਿਜ਼ਾ 'ਚੋਂ ਸਿੱਖ ਫੈਕਟਰ, ਸਿੱਖੀ ਮੰਗਾਂ ਇਹ ਮੈਟਰ ਹੀ ਨਹੀਂ ਕਰਦੀਆਂ, ਦੈਟ ਚੈਪਟਰ ਇਜ਼ ਓਵਰ। ਔਰ ਇਹ ਦੇਖ ਲਓ ਕਿ ਵੀ ਬਿਨਾਂ ਕਿਸੇ ਵੀ ਏਜੰਡੇ ਤੋਂ ਇਹ ਹੋਇਆ। ਲੇਕਿਨ ਇਹ ਸਾਰੇ ਹੀ ਗਲਤੀ ਖਾਂਦੇ ਨੇ, ਇਹਨਾਂ ਨੂੰ ਇਹ ਭੁੱਲ ਜਾਂਦਾ ਹੈ। ਐਵੇਂ ਨਹੀਂ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਲਫ਼ਜ਼ ਕਹੇ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਦਾ ਅੰਡਰ ਕਰੰਟ ਗੁਰੂਆਂ ਦੀ ਬਖਸ਼ਿਸ਼ ਦੇ ਨਾਲ, ਜਿਸ ਦੇ ਵਿੱਚ ਬਗਾਵਤੀ ਸੁਰਾਂ ਨੇ, ਜਿਸ ਦੇ ਵਿੱਚ ਚੈਲੰਜ ਹੈ, ਜਿਹਦੇ 'ਚ ਇਨਸਾਫ ਦੀ ਹੂਕ ਹੈ, ਜਿਹਦੇ 'ਚ ਜ਼ਾਲਮ ਨੂੰ ਵੰਗਾਰਨ ਦੀ ਹਿੰਮਤ ਹੈ, ਇਹ ਪੰਜਾਬ ਦੀ ਧਰਤੀ ਦਾ ਖਮੀਰ ਹੈ। ਇਹ ਕਿਸੇ ਨੂੰ ਸਮਝ ਆਉਂਦਾ ਨਹੀਂ ਆਉਂਦਾ ਉਹਦਾ ਕਸੂਰ ਹੋ ਸਕਦਾ। ਹੁਣ ਜ਼ਾਹਰ ਹੈ ਕਿ ਅਸੀਂ ਆਪਣਾ ਵਿਊ ਅੱਜ ਦੇ ਪ੍ਰੋਗਰਾਮ ਦੇ ਵੀ ਸ਼ੁਰੂਆਤੀ ਜਿਹੜੀ ਓਪਨਿੰਗ ਦੇ ਵਿੱਚ ਦਿੱਤਾ ਹੈ ਕਿ ਉਸ ਪੋਲੀਟੀਕਲ ਸਿਸਟਮ 'ਚੋਂ ਸਾਡਾ ਕੁਝ ਨਹੀਂ ਨਿਕਲਦਾ, ਕੋਈ ਖਾਲਿਸਤਾਨ ਨਹੀਂ ਬਣਦਾ, ਕੋਈ ਉਸ 'ਚੋਂ ਨਹੀਂ। ਲੇਕਿਨ ਲੋਕਾਂ ਦੇ ਲਈ ਸਮੇਂ ਬਾ ਸਮੇਂ ਕੁਝ ਮੌਕੇ ਹੁੰਦੇ ਨੇ ਜਿਹਦੇ 'ਚ ਉਹ ਦੱਸਦੇ ਨੇ ਵੀ ਜੋ ਤੁਹਾਡਾ ਕੁਝ ਚੱਲ ਰਿਹਾ ਸੀ ਇਹਦੇ ਨਾਲ ਸਹਿਮਤ ਨਹੀਂ ਹੈ, ਅਸੀਂ ਵੱਖਰੇ ਰਾਗ ਵਾਲੇ ਹਾਂ, ਭਾਵੇਂ ਹਾਲ ਦੀ ਘੜੀ ਤੁਹਾਡੇ ਢੋਲਕੀ ਦੇ ਨਾਲ ਅਸੀਂ ਵੀ ਦੋ ਜਿਹੜਾ ਛੰਦ ਪੜ੍ਹ ਦਿੰਦੇ ਹਾਂ, ਪਰ ਇਹ ਸਾਡੀ ਢੋਲਕੀ ਵੀ ਨਹੀਂ ਹੈ ਤੇ ਸਾਡੇ ਛੰਦ ਵੀ ਨਹੀਂ ਨੇ, ਸਾਡਾ ਰਾਗ ਕੋਈ ਹੋਰ ਹੈ ਜਿਹੜਾ ਅਸੀਂ ਵੇਲਾ ਆਣ ਤੇ ਗਾਵਾਂਗੇ। ਅੱਜ ਚਲੋ ਤੁਹਾਡੇ ਨਾਲ ਅਸੀਂ ਕੰਪਨੀ ਕਰ ਲੈਂਦੇ ਹਾਂ, ਅਸੀਂ ਵੀ ਜਿਹੜਾ ਇਸ ਕਿਸਮ ਦਾ ਪੜ੍ਹ ਲੈਂਦੇ ਹਾਂ। ਔਰ ਇਸ ਸਾਰੇ 'ਚੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਫੀਲਡ ਦੇ ਵਿੱਚ ਉਤਰਨਾ ਆਇਆ ਕਿ ਜੀ ਉਹ ਚੋਣ ਲੜ ਰਹੇ ਨੇ। ਹਾਲਾਂਕਿ ਮੈਂ ਉਹਨਾਂ ਸਰਕਮਸਟੈਂਸ ਨਹੀਂ ਜਾਵਾਂਗਾ ਕਿ ਭਾਈ ਕਿਹਨਾਂ ਹਾਲਾਤਾਂ 'ਚ ਉਹ ਜਿਹੜੇ ਨੇ ਇਸ ਪਾਸੇ ਆਏ। ਹੁਣ ਜਦੋਂ ਕਿ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਨੇ, ਇਸ ਵੇਲੇ ਤੁਸੀਂ 6 ਸਟੋਰੀਜ਼ ਮੈਂ ਪ੍ਰਿੰਟ ਕੀਤੀਆਂ ਹੋਈਆਂ ਨੇ ਨੈਸ਼ਨਲ ਲੈਵਲ ਦੇ ਮੀਡੀਆ ਦੀਆਂ, ਜਿਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਦੇ ਵਿੱਚ ਪ੍ਰੋਜੈਕਸ਼ਨ, ਜਿਵੇਂ ਨੌਜਵਾਨ ਔਰ ਬੀਬੀਆਂ ਔਰ ਬੱਚੇ ਘਰ ਘਰ 'ਚ ਜਿਸ ਕਿਸਮ ਦਾ ਮਾਹੌਲ ਖਡੂਰ ਸਾਹਿਬ ਹਲਕੇ 'ਚ ਬਣਿਆ ਹੋਇਆ, ਉਹਨੇ ਏਜੰਸੀਆਂ 'ਚ ਤਾਂ ਘਬਰਾਹਟ ਕੀਤੀ ਹੈ, ਮੀਡੀਆ ਵੀ ਅੰਡਰ ਸ਼ੌਕ ਹੈ। ਸਰ ਸਿਮਰਜੀਤ ਸਿੰਘ ਮਾਨ ਤਾਂ ਸਿਟਿੰਗ MP ਨੇ, ਉਹ ਤਾਂ ਆਪਣੀ ਸੀਟ ਨੂੰ ਜਿਹੜਾ ਉਹ ਸੇਵ ਕਰਨ ਦੇ ਲਈ ਲੜ ਰਹੇ ਨੇ। ਲੇਕਿਨ ਜ਼ਾਹਰ ਹੈ ਕਿ ਮਾਹੌਲ, ਔਰ ਫਿਰ ਅਚਾਨਕ ਫਰੀਦਕੋਟ ਸੀਟ ਦੇ ਉੱਤੇ ਸ਼ਹੀਦ ਬਿਆਨ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ, ਜਿਨ੍ਹਾਂ ਨੂੰ ਸਾਡੇ 'ਚੋਂ ਵੀ ਬਹੁਤਿਆਂ ਨੇ ਹਲਕੇ 'ਚ ਹੀ ਲਿਆ ਸੀ ਕਿਉਂਕਿ ਆਲਰੇਡੀ ਵੀ ਉਹਨਾਂ ਨੇ ਮਾਨ ਅਕਾਲੀ ਦਲ ਦੀ ਟਿਕਟ ਦੇ ਉੱਤੇ 2 ਵਾਰ ਚੋਣ ਲੜੀ ਹੋਈ ਹੈ ਔਰ ਕੋਈ ਇਸ। ਲੇਕਿਨ ਜਿਸ ਤੇਜ਼ੀ ਨਾਲ ਉਹ ਫਰੀਦਕੋਟ ਦਾ ਯੂਥ ਨਿਕਲਿਆ ਔਰ ਬਹੁਤਿਆਂ ਨੂੰ ਲੱਗਦਾ ਵੀ ਫਰੀਦਕੋਟ ਸੀਟ ਤਾਂ ਈਵਨ ਕੁਝ ਮਾਮਲਿਆਂ 'ਚ ਖਡੂਰ ਸਾਹਿਬ ਨਾਲੋਂ ਵੀ ਹੌਟ ਸੀਟ ਬਣ ਗਈ। ਹੁਣ ਇਸ ਸਾਰੇ ਨੇ ਇਸ ਲੈਵਲ ਦੀ ਘਬਰਾਹਟ, ਕਿਉਂਕਿ
ਇਹ ਉਹ ਤਬਕਾ ਹੈ ਜਿਹੜਾ ਸਿੱਖ ਫੈਕਟਰ ਨੂੰ ਰਿਡ ਆਫ ਕਰ ਰਿਹਾ ਸੀ। ਹੁਣ ਉਹਨਾਂ ਨੂੰ ਲੱਗਦਾ ਕਿ ਵੀ ਆਪਣਾ ਹੀ ਜਿਹੜਾ ਤੁਸੀਂ ਥੁੱਕਿਆ ਹੈ, ਉਹਨੂੰ ਮੂੰਹ 'ਚ ਵਾਪਸ ਕਿਵੇਂ ਲਾਓ। ਹੁਣ ਕਿਵੇਂ ਕਹੋ, ਇਹ 5-6 ਸਟੋਰੀਜ਼ ਨੇ। ਹੁਣ ਇੱਕ ਪੂਰੀ ਉਹਨਾਂ ਨੇ ਹਿੰਦੁਸਤਾਨ ਟਾਈਮਸ ਦੇ 2 ਜਰਨਲਿਸਟਾਂ ਦੀ ਸਟੋਰੀ, ਇਲੈਕਸ਼ਨ ਇਨ ਪਿਨ ਕੋਡਸ decades after militancy separatist train shrouds ਪੰਜਾਬ ਬਾਰਡਰ ਸੀਟ ਕਿ ਦਹਾਕਿਆਂ ਬਾਅਦ ਵੀ ਖਤਮ ਹੋ ਗਿਆ ਸੀ ਇਹ ਜਿਹੜੀ ਬਾਰਡਰ ਏਰੀਆ ਦੀ ਸੀਟ ਹੈ, ਉੱਥੇ ਫਿਰ ਇਸ ਵੇਲੇ ਜਿਹੜੀ ਹੈ ਉਹ ਮਿਲੀਟੈਂਸੀ ਦੀ ਸਟ੍ਰੇਨ ਹੈ। ਫਿਰ ਐਜ਼ ਪੋਲਿੰਗ ਡੇ ਨੀਅਰਸ what are the key voter sentiments at play in ਪੰਜਾਬ। ਔਰ ਇਹ ਸਟੋਰੀ 'ਚ ਪੂਰੀ ਡੀਟੇਲ ਦੇ ਵਿੱਚ ਉਹ ਪੰਥਕ ਚਰਨ ਦੀ ਗੱਲ ਕਰਦੇ ਆ। ਕਹਿੰਦਾ ਕਿ ਭਾਈ ਇਹ ਜਿਹੜੀ ਪੰਥਕ ਇਸ ਵੇਲੇ ਇਸ਼ੂ ਨੇ ਉਹ ਇੱਕਦਮ ਹਾਈਲਾਈਟ ਹੋਏ ਨੇ, ਔਰ ਉਸ ਸਾਰੇ ਦੇ ਉੱਤੇ ਸਿੱਖੀ ਦੀ ਗੱਲ, ਡਰੱਗਸ ਦੀ ਗੱਲ, ਅੰਮ੍ਰਿਤ ਸੰਚਾਰ ਦੀ ਗੱਲ ਔਰ ਪ੍ਰਾਈਡ ਦੀ ਗੱਲ ਇੱਕਦਮ ਫਰੰਟ ਬਰਨਰ ਤੇ ਹੈ। ਫਿਰ ਇੱਕ ਸਟੋਰੀ ਕਿ ਇਲੈਕਸ਼ਨ 2024 ਅੰਮ੍ਰਿਤਪਾਲ ਸਿੰਘ supporters campaign in seat for ਖਡੂਰ ਸਾਹਿਬ ਸੀਟ from ਡਿਬਰੂਗੜ੍ਹ ਜੇਲ੍ਹ, ਔਰ ਉਹਦੇ 'ਚ ਪੂਰਾ ਉਹਨੇ ਕਿਹਾ ਜੀ ਉਹ ਤਾਂ ਪੂਰੀ ਫਿਜ਼ਾ ਉਹਨਾਂ ਦੇ ਹੱਕ 'ਚ ਉੱਥੇ ਬਣੀ ਹੋਈ ਹੈ। ਫਿਰ ਲੋਕ ਸਭਾ ਇਲੈਕਸ਼ਨਸ ਵਾਈ odds favor ਜੇਲ੍ਡ ਅੰਮ੍ਰਿਤਪਾਲ ਸਿੰਘ ਇਨ ਖਡੂਰ ਸਾਹਿਬ। ਕੁਇੰਟ, ਹੁਣ ਕੁਇੰਟ ਔਰ ਪ੍ਰਿੰਟ ਵੱਡੀਆਂ ਪਬਲੀਕੇਸ਼ਨ, ਉਹਨਾਂ ਨੇ ਕਿਹਾ ਜੀ ਆਲ ਆਫ ਏ ਸਡਨ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ, ਔਰ ਹਿੰਦੂ ਦੀ ਅੱਜ ਦੀ ਵੱਡੀ ਸਟੋਰੀ ਹੈ, ਇਨ ਜੇਲ੍ਹ but Amritpal Singh has a punchy campaign in the Lok Sabha election campaign. Amritpal Singh's family is focusing on the release of former Sikh militants from prison, ending the drug menace in Punjab and protecting Sikh identity. ਹੁਣ ਇਹ ਤਿੰਨੋਂ ਇਸ਼ੂ, ਹੁਣ ਇਹ ਤਾਂ ਮੇਰੀ ਨਜ਼ਰ ਪਈ, ਇਹਨਾਂ ਦੇ ਪਤਾ ਨਹੀਂ ਹੋਰ ਕਿੰਨਿਆਂ 'ਚ ਇਹ ਹੈ। ਹੁਣ ਇਹ ਗੱਲ ਦੱਸਦੀ ਹੈ ਕਿ ਵੀ ਜੇ ਸੱਚਮੁੱਚ, ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਹਾਲਾਂ ਸੁਖਬੀਰ ਬਾਦਲ ਉਹੀ ਜਾ ਕੇ ਉੱਥੇ ਉਸ ਹਲਕੇ ਦੇ ਵਿੱਚ ਉਹੀ ਮੂੰਹ 'ਚੋਂ ਜ਼ਹਿਰ ਕੱਢ ਰਿਹਾ ਜੋ ਉਹਨੇ ਪਹਿਲਾਂ ਕਿਹਾ। ਕੱਲ੍ਹ ਅਸੀਂ ਕਿਹਾ ਸੀ ਕਿ ਵੀ ਇਸ ਵੇਲੇ ਜਿਹੜੀ ਕੈਂਪੇਨ ਬਣੀ ਹੈ, ਚੰਗਾ ਹੋਏ ਕਿ ਅਕਾਲੀ ਦਲ ਬਾਦਲ ਉਹਨੂੰ ਵਿਰਸੇ ਵਲਟੋਏ ਨੂੰ ਉੱਥੋਂ ਵਾਪਸ ਲੈ, ਕਿਉਂਕਿ ਅਲਟੀਮੇਟਲੀ ਜੇ ਅਕਾਲੀ ਦਲ ਨੇ ਫਿਊਚਰ 'ਚ ਆਪਣਾ ਪੰਥਕ ਆਧਾਰ, ਕਿਉਂਕਿ ਪੰਜਾਬ ਦੀ ਸਿਆਸਤ ਦੀ ਹੱਬ ਪੰਥਕ ਹੀ ਰਹਿ ਗਈ। ਜਿੰਨਾ ਮਰਜ਼ੀ ਤੋੜਨ ਕਿ ਜੀ ਇੰਨਾ ਦਲਿਤ ਵੋਟਰ, ਇੰਨਾ OBC, ਇੰਨਾ ਫਲਾਣਾ ਤੇ ਇੰਨਾ ਢਿਮਕਾ, ਇਹ ਦੱਸਣ ਲਈ ਕਿ ਜੀ ਜਿਵੇਂ ਸਿੱਖੀ ਦਾ ਕੋਈ ਵਲੀ ਵਾਰਸ ਨਹੀਂ ਹੈ ਪੰਜਾਬ 'ਚ, ਪਰ ਪੰਜਾਬ ਦੀ ਰੂਹ ਵੀ ਗੁਰੂ ਨਾਨਕ ਸਾਹਿਬ ਦੇ ਕਲਾਮ ਨਾਲ, ਉਹਨਾਂ ਦੀ ਬਾਣੀ ਨਾਲ, ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਔਰ ਪੰਜਾਬ ਦੇ ਵਿੱਚ ਹਮੇਸ਼ਾ ਹੀ ਜਿਹੜਾ ਉਹ ਸਿੱਖੀ ਦੀ ਗੱਲ ਰਹੇਗੀ। ਜਿੱਤਦਾ ਕੌਣ ਹੈ, ਹਾਰਦਾ ਕੌਣ ਹੈ, ਇਹ ਮੈਟਰ ਨਹੀਂ ਕਰਦਾ। ਔਰ ਜਿਵੇਂ ਅਸੀਂ ਕਿਹਾ ਵੀ ਇਹਦੇ ਨਾਲ ਕੋਈ ਬਹੁਤਾ ਫਰਕ ਵੀ ਨਹੀਂ ਪੈਂਦਾ, ਪਰ ਜਿਸ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਇਸ ਵੇਲੇ ਸਾਰਾ ਨੈਸ਼ਨਲ ਮੀਡੀਆ ਦਾ ਇੰਟਰਸਟ ਹੋ ਗਿਆ ਵੀ ਇਹ ਕਿਉਂ ਹੋ ਗਿਆ। ਅਸੀਂ ਸਮਝਦੇ ਸੀ ਕਿ ਪੰਜਾਬ 'ਚੋਂ ਸਿੱਖੀ ਵਾਲੀ ਗੱਲ ਅਸੀਂ ਇੱਥੇ ਮੁਕਾ ਦਿੱਤੀ ਹੈ, ਬਾਕੀ ਸਿੱਖੀ ਦੀ ਗੱਲ ਕਰਨ ਵਾਲੇ ਡਾਇਸਪੋਰਾ 'ਚ ਚਲੇ ਗਏ, ਇਸ ਧਰਤੀ ਤੇ ਕੋਈ ਸਿੱਖੀ ਦੀ ਗੱਲ ਨਹੀਂ ਕਰਦਾ। ਅੱਜ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚ ਹੀ 4 ਚੁਫੇਰੇ ਨਿਸ਼ਾਨ ਸਾਹਿਬ ਝੂਲ ਰਹੇ ਨੇ। ਜਿਹੜਾ ਮੈਸੇਜ ਹੈ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ, ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।